ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਸਜੇ ਗੁਰੂ ਖਾਲਸਾ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸੱਜ ਕੇ ਅੱਜ ਆਪਾਂ ਨੂੰ ਇਸ ਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ, ਉਸ ਖਾਲਸਾ ਪੰਥ ਦੇ ਸਾਜਣ ਨਾਲ ਉਹਨਾਂ ਨੇ ਚਾਰੇ ਵਰਨ ਇੱਕ ਕੀਤੇ ਅਤੇ ਨਾਲ ਹੀ ਇਹ ਆਪਾਂ ਨੂੰ ਪ੍ਰਣ ਕਰਾਇਆ ਵੀ ਚਿੜੀਆਂ ਤੋਂ ਬਾਜ ਖਾਲਸਾ ਪੰਥ ਇੱਦਾਂ ਤੜਾਇਆ ਕਰੇਗਾ। ਸੋ ਅੱਜ ਉਹ ਯਾਦ ਮਨਾਉਂਦੇ ਹੋਏ ਆਪਾਂ ਇਕੱਠੇ ਹੋਏ ਹਾਂ ਅਤੇ ਨਾਲ ਹੀ ਇਹ ਦ੍ਰਿੜ ਕਰਨ ਲਈ ਵੀ ਆਪਾਂ ਇਕੱਠੇ ਹੋਏ ਹਾਂ ਕਿ ਕਿਵੇਂ ਗੁਰੂ ਮਹਾਰਾਜ ਨੇ ਖਾਲਸਾ ਰਾਜ ਦੀ ਸਥਾਪਨਾ ਕਰਨ ਲਈ ਖਾਲਸਾ ਸਾਜਿਆ ਅਤੇ ਰਾਜ ਕਰੇਗਾ ਖਾਲਸਾ ਦਾ ਨਾਅਰਾ ਵੀ ਆਪਾਂ ਸਾਰਿਆਂ ਨੂੰ ਦਿੱਤਾ। ਅੱਜ ਆਪਾਂ ਦੂਰੋਂ ਨੇੜਿਓਂ ਚੱਲ ਕੇ ਇਹ ਦੋ ਦਿਹਾੜੇ ਮਨਾਉਣ ਲਈ ਇਕੱਠੇ ਹੋਏ ਹਾਂ ਅਤੇ ਆਪਾਂ ਨੂੰ ਇਹ ਵਿਚਾਰਾਂ ਕਰਨ ਦਾ ਸਮਾਂ ਹੈ ਕਿ ਜੋ ਗੁਰੂ ਮਹਾਰਾਜ ਨੇ ਆਪਾਂ ਨੂੰ ਸਿਧਾਂਤ ਬਖਸ਼ਿਆ, ਜਿਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅੱਜ ਆਪਾਂ ਇਕੱਠੇ ਹੋਏ ਹਾਂ, ਬਾਹਰ ਸ਼ਹੀਦਾਂ ਦੀ ਯਾਦ ਵਿੱਚ ਫਲੋਟ ਹਨ, ਕੀ ਆਪਾਂ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਕਿੰਨੇ ਸੁਹਿਰਦ ਹਾਂ। ਜਿਵੇਂ ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਜਿਹੜਾ ਉਪਦੇਸ਼ ਹੈ ਗੁਰੂ ਮਹਾਰਾਜ ਦਾ, ਮੱਥਾ ਟੇਕਣਾ ਸਾਰਿਆਂ ਨੂੰ ਮੁਬਾਰਕ ਹੈ ਉਸ ਗੱਲ ਨੂੰ, ਪਰ ਉਸ ਉਪਦੇਸ਼ ਨੂੰ ਕਮਾਉਣਾ ਇਹ ਤੋਂ ਵੀ ਵੱਡੀ ਗੱਲ ਹੈ। ਸੋ ਆਪਾਂ ਨੂੰ ਇਹੋ ਜਿਹੇ ਦਿਹਾੜਿਆਂ ਤੇ ਆਤਮ ਚਿੰਤਨ ਕਰਨ ਦੀ ਲੋੜ ਹੈ ਕਿ ਆਪਾਂ ਉਸ ਗੁਰੂ ਮਹਾਰਾਜ ਦੇ ਉਪਦੇਸ਼ ਨੂੰ ਕਮਾ ਰਹੇ ਹਾਂ ਕਿ ਨਹੀਂ। ਇਸ ਨਗਰ ਕੀਰਤਨ ਦੇ ਨਾਲ ਆਪਣੇ ਸਾਰਿਆਂ ਦੇ ਵਿੱਚ ਇਹ ਸਪਿਰਿਟ ਉੱਠਦੀ ਹੈ ਕਿ ਖਾਲਸਾ ਪੰਥ ਇਕੱਠਾ ਹੋ ਕੇ ਜਦੋਂ ਚੱਲੇ ਉਹ ਕੋਈ ਵੀ ਮੰਜ਼ਿਲਾਂ ਸਰ ਕਰ ਸਕਦਾ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਆਪਾਂ ਕੀ ਆਪਣੀਆਂ ਮੰਜ਼ਿਲਾਂ ਨਿਰਧਾਰਿਤ ਕਰ ਲਈਆਂ ਹਨ। ਕਿਹੜੀ ਮੰਜ਼ਿਲ ਹੈ ਜਿਹੜੀ ਆਪਣੇ ਲਈ ਸਭ ਤੋਂ ਅੱਜ ਪ੍ਰਾਇੋਰਟੀ ਵਾਲੀ ਗੱਲ ਹੈ। ਜੂਨ 1984 ਦਾ ਘੱਲੂਘਾਰਾ ਜਦੋਂ ਹੁੰਦਾ ਹੈ, ਉਦੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਹੁਤ ਸਪਸ਼ਟਤਾ ਨਾਲ ਇਹ ਗੱਲ ਕਹਿੰਦੇ ਹਨ ਕਿ ਜਿੱਦਣ ਭਾਰਤੀ ਫੌਜਾਂ ਦਰਬਾਰ ਸਾਹਿਬ ਦੇ ਚੜ੍ਹ ਕੇ ਆਉਣਗੀਆਂ, ਉਦੋਂ ਖਾਲਸਤਾਨ ਦੀ ਨੀਂਹ ਧਰੀ ਜਾਵੇਗੀ। ਤੇ ਉਸ ਘੱਲੂਘਾਰੇ ਤੋਂ ਬਾਅਦ ਕਰੀਬ 10 ਸਾਲ ਸੰਘਰਸ਼ ਆਪਣਾ ਚੱਲਦਾ ਹੈ। ਉਹ ਸੰਘਰਸ਼ ਬੁਲੰਦੀਆਂ ਛੂੰਹਦਾ ਹੈ, ਪਰ ਕਈ ਕਾਰਨਾਂ ਕਰਕੇ ਆਪਾਂ ਨੂੰ ਮੰਜ਼ਿਲ ਦੀ ਪ੍ਰਾਪਤੀ ਨਹੀਂ ਹੁੰਦੀ। ਅੱਜ ਵੀ ਆਪਾਂ ਉਸ ਮੰਜ਼ਿਲ ਦੀ ਪ੍ਰਾਪਤੀ ਲਈ ਯਤਨਸ਼ੀਲ ਹਾਂ, ਪਰ ਆਪਾਂ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ। ਕੀ ਕਾਰਨ ਹੈ ਕਿ ਆਪਾਂ ਆਪਣੀ ਮੰਜ਼ਿਲ ਦੀ ਪ੍ਰਾਪਤੀ ਦੇ ਨੇੜੇ ਜਾ ਕੇ ਉਸ ਮੰਜ਼ਿਲ ਤੋਂ ਖੁੰਝ ਜਾਂਦੇ। ਸੋ ਥੋੜ੍ਹੀਆਂ ਜਿਹੀਆਂ ਦਾਸ ਆਪ ਜੀ ਨਾਲ ਵਿਚਾਰਾਂ ਕਰਨੀਆਂ ਚਾਹੁੰਦਾ ਇਸ ਸੰਬੰਧ ਦੇ ਵਿੱਚ। ਜਦੋਂ ਰਾਜ ਦੀ ਗੱਲ ਆਉਂਦੀ ਹੈ, ਰਾਜ ਕਰਨ ਦੀ ਗੱਲ ਆਉਂਦੀ ਹੈ, ਮੈਂ ਰਾਜ ਵੀ ਗੱਲ ਕਰਨਾ ਆਉਂਦਾ ਸੀ ਵੀ ਇੱਕ ਇੰਗਲਿਸ਼ ਦੇ ਵਿੱਚ ਪ੍ਰੋਵਰਬ ਹੈ ਕਿ ਪਾਵਰ ਕਰਪਟਸ, ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ। ਹੁਣ ਜਿਨ੍ਹਾਂ ਦੇ ਕੋਲ ਪਾਵਰ ਹੈ, ਅੱਜ ਦੀ ਨਹੀਂ, ਪਿਛਲੇ 1947 ਤੋਂ ਪਿਛਲੇ ਆਲਮੋਸਟ 100 ਸਾਲ ਤੋਂ ਪਾਵਰ ਹੈ, ਉਹ ਕਿੰਨੇ ਕਰਪਟ ਹੋਣਗੇ। ਤੇ ਜੇ ਉਹਨਾਂ ਲੋਕਾਂ ਨੂੰ ਉਸ ਪਾਵਰ ਤੋਂ ਲਾਂਭੇ ਕਰਨਾ ਹੈ, ਆਪਾਂ ਨੂੰ ਕਿੰਨਾ ਦ੍ਰਿੜ ਜਜ਼ਬਾ ਉਹਦੇ ਲਈ ਚਾਹੀਦਾ। ਇਹ ਦੋ ਚੀਜ਼ਾਂ ਆਪਾਂ ਨੂੰ ਸਮਝਣ ਦੀ ਲੋੜ ਹੈ, ਵਿਚਾਰ ਕਰਨ ਦੀ, ਵੀ ਜਿਹੜੇ ਇਸ ਸਮੇਂ ਪਾਵਰ ਤੇ ਕਾਬਜ ਹਨ, ਉਹਨਾਂ ਨੂੰ ਹਟਾਉਣ ਲਈ ਆਪਣੇ ਵਿੱਚ ਜਜ਼ਬਾ ਕਿੰਨਾ ਚਾਹੀਦਾ ਹੈ। ਤੇ ਦੂਜਾ, ਕੀ ਆਪਣੇ ਦੇ ਵਿੱਚ ਇੰਨਾ ਜਜ਼ਬਾ ਹੈ ਕਿ ਅਸੀਂ ਰਾਜ ਕਰਨਾ। ਆਪਣੇ ਦਿਮਾਗ ਦੇ ਵਿੱਚ, ਆਪਣੇ ਡੇਲੀ ਲਾਈਫ, ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਆਪਾਂ ਦ੍ਰਿੜ ਕਰਦੇ ਹਾਂ, ਕੀ ਆਪਾਂ ਲੋੜ ਮਹਿਸੂਸ ਕਰਦੇ ਹਾਂ ਕਿ ਆਪਾਂ ਰਾਜ ਕਰਨਾ ਹੈ। ਤੇ ਜੇ ਆਪਾਂ ਰਾਜ ਕਰਨਾ ਹੈ, ਆਪਾਂ ਰਾਜ ਤੋਂ ਕਿਵੇਂ, ਉਹਨਾਂ ਤੋਂ ਵੱਖਰਾ ਰਾਜ ਕਿਵੇਂ ਦੇਣਾ। ਅੱਜ ਪੰਜਾਬ ਦੇ ਵਿੱਚ ਆਮ ਚੀਜ਼ ਪ੍ਰਚਲਿਤ ਹੈ ਵੀ 5 ਸਾਲ ਉਹਨਾਂ ਦੇ, 5 ਸਾਲ ਉਹਨਾਂ ਦੇ। ਹੁਣ ਅੱਜ 5 ਸਾਲ ਵਾਲੇ ਇੱਕ ਹੋਰ ਨਵੇਂ ਆ ਗਏ ਹਨ। ਕੀ ਆਪਾਂ ਉਸ 5 ਸਾਲ ਵਾਲੀ ਦੌੜ ਦੇ ਵਿੱਚ ਸ਼ਾਮਲ ਹੋਣਾ ਹੈ ਕਿ ਆਪਾਂ ਹਮ ਰਾਖਤ ਪਾਤਸ਼ਾਹੀ ਦਾਵਾ, ਉਸ ਪਾਤਸ਼ਾਹੀ ਦਾਅਵੇ ਵੱਲ ਤੁਰਨਾ ਹੈ। ਸੋ ਇਹ ਬਹੁਤ ਖੁੱਲੇ ਕੁਐਸਚਨ ਆਪਣੇ ਕੋਲ ਹਨ। ਪਹਿਲੀ ਗੱਲ ਤਾਂ ਮੈਂ ਇਹ ਆਪ ਜੀ ਨਾਲ
ਸੋਚਦਾ ਵੀ ਆਪਾਂ ਸਾਰਿਆਂ ਦੀ ਸਾਂਝੀ ਹੈ ਕਿ ਜਦੋਂ ਰਾਜ ਕਰਨਾ ਹੋਵੇ ਆਪਣੇ ਵਿੱਚ ਰਾਜ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਉਹ ਰਾਜ ਦੇ ਭੁੱਖ ਆਪਾਂ ਨੂੰ ਮਹਿਸੂਸ ਹੋਣੀ ਚਾਹੀਦੀ, ਆਪਾਂ ਨੂੰ ਥੋੜ੍ਹ ਮਹਿਸੂਸ ਹੋਣੀ ਚਾਹੀਦੀ। ਉਹ ਕਿਵੇਂ ਹੋ ਸਕਦੀਆਂ ਹਨ ਜੇ ਆਪਾਂ ਭਲਾ ਸੋਚੀਏ ਦੂਜੇ ਦਾ, ਵੀ ਰਾਜ ਕਰਨਾ ਗੁਰੂ ਮਹਾਰਾਜ ਦੇ ਸਿਧਾਂਤ ਦੇ ਮੁਤਾਬਕ। ਜੇ ਵੈਲੀਆਂ ਵਾਂਗੂ ਨਿੱਕੀਆਂ ਨਿੱਕੀਆਂ ਰੰਜਿਸ਼ਾਂ ਜਾਂ ਨਿੱਕੀਆਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਨ ਵਾਲੇ ਸੋਚੀਏ, ਫਿਰ ਸ਼ਾਇਦ ਆਪਾਂ ਮਹਾਰਾਜ ਦੇ ਉਸ ਸਿਧਾਂਤ ਦੇ ਬਰਾਬਰ ਨਹੀਂ ਚੱਲ ਰਹੇ। ਸੋ ਇਸ ਸਮੇਂ ਮੌਕੇ ਕਦੀ ਕਦੇ ਬਣਦੇ ਹਨ। ਕਰੀਬ 2 ਸਾਲ ਬਾਅਦ ਅੱਜ ਨਗਰ ਕੀਰਤਨ ਦਾ ਮੌਕਾ ਬਣਿਆ ਹੈ। ਸੋ ਆਪਾਂ ਨੂੰ ਇਸ ਨਗਰ ਕੀਰਤਨ ਮਨਾਉਂਦੇ ਹੋਏ, ਖਾਲਸਾ ਸਾਜਨਾ ਦਿਵਸ ਮਨਾਉਂਦੇ ਹੋਏ ਇਹਨਾਂ ਡੂੰਘੇ ਸਵਾਲਾਂ ਦੀ ਪੜਚੋਲ ਕਰਨ ਦੀ ਲੋੜ ਹੈ। ਸੋ ਕੀ ਕੀਤਾ ਜਾਵੇ ਜਿਹੜੇ ਉਹ ਸ਼ਹੀਦਾਂ ਦੇ ਸੁਪਨੇ ਹਨ, ਆਪਾਂ ਉਹਨਾਂ ਨੂੰ ਸਾਕਾਰ ਕਰ ਸਕੀਏ। ਸੋ ਹੋ ਸਕੇ ਆਪਾਂ ਸਿਰ ਜੋੜ ਕੇ ਬੈਠ ਕੇ ਇਹਦੇ ਬਾਰੇ ਵਿਚਾਰਾਂ ਕਰੀਏ ਤਾਂ ਇਹੋ ਜਿਹੇ ਮੌਕਿਆਂ ਨੂੰ ਅਜਾਈ ਨਾ ਗਵਾਈਏ। ਬਹੁਤ ਦੂਰੋਂ ਬੇਕਰਸਫੀਲਡ, ਸਿਆਟਲ ਤੋਂ, ਕੈਨੇਡਾ ਤੋਂ ਸੰਗਤਾਂ ਆਈਆਂ ਹੋਈਆਂ ਹਨ। ਇਸ ਸਮੇਂ ਨੂੰ ਸਾਕਾਰਤਾ ਕਰੀਏ। ਆਓ ਗੁਰੂ ਮਹਾਰਾਜ ਮੂਹਰੇ ਅਰਦਾਸ ਕਰੀਏ, ਗੁਰੂ ਮਹਾਰਾਜ ਆਪਾਂ ਸਾਰਿਆਂ ਨੂੰ ਸਮੱਤ ਬਖਸ਼ਣ, ਆਪਾਂ ਉਸ ਨਿਸ਼ਾਨੇ ਪ੍ਰਤੀ ਸੁਹਿਰਦ ਹੋ ਕੇ ਲੜ ਸਕੀਏ। ਇਹ ਸ਼ਬਦ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।